बीमा शहीदी टूरनामेंट अज ये पहला दिन समाप्त होया। बहुत सारिया संगत हुम हुमा के आईया तो चलो आप चल के उन्होंने को पुछते हैं कि उन्होंने अज का दिन किहो जिहा लगा। खालसा वाहिगुरू जी की फतेह। हाँ जी, की नाम अपना? सुमनप्रीत सिंह जी। तुसी लोकल हो या बाहरों आए हो? नहीं जी, असीं मेलबर्न तो आए हैं जी। मेलबर्न तो आए हो? कदों आए? अज कल? अज सवेरे आए हैं जी। अच्छा, हाँ। तो अज का दिन तुसी टूरनामेंट देखे, कबड्डी देखी, बाकी होर प्रोग्राम देखे, अज का माहौल तो अज का दिन किहो जिहा लगा तुहानूं? बहुत वधिया लग्या जी, बहुत वधिया प्रबंध ने ते मौसम भी बहुत वधिया हैगा। सो ओवरऑल बहुत वधिया लग्या। ਤੁਹਾਡੀ कोई टीम भी आई है मेलबर्न तो? किसी टीम का हिस्सा भी हो या बस देखने आए हो? नहीं जी, वैसे देखने आए हैं पर साडे गुरुद्वारा साहब वाले आए हैं ਜਿਹੜੇ ਲੰਗਰ ਦੀ ਸੇਵਾ ਹਰ ਸਾਲ ਇੱਥੇ ਕਰਦੇ ਹੈਗੇ ਤਾਂ ਉਹ ਵੀ ਇੱਥੇ ਆਏ ਹੋਏ ਨੇ। ਕਿਹੜੇ ਗੁਰੂ ਘਰ ਦੀ ਗੱਲ ਕਰਦੇ ਆਪਾਂ? ਬਾਬਾ ਬਿਧੀ ਚੰਦ ਪਲੰਟਨ। ਅੱਛਾ ਜੀ, ਅੱਜ ਤੇ ਮੈਂ ਦੇਖਿਆ ਕਿ ਮੈਲਬਨ ਤੋਂ ਮੀਰੀ ਪੀਰੀ ਗੁਰੂ ਘਰ ਸਾਹਿਬ ਵੱਲੋਂ ਇੱਥੇ ਪ੍ਰਦਰਸ਼ਨੀ ਵੀ ਲੱਗੀ ਹੋਈ ਆ, ਉੱਥੇ ਜਾਣ ਦਾ ਮੌਕਾ ਮਿਲਿਆ? ਨਹੀਂ ਜੀ, ਉਧਰ ਨਹੀਂ, ਅੱਜ ਅਸੀਂ ਸੇਵਾ ਕਰ ਰਹੇ ਸੀਗੇ ਪਿੱਛੇ ਤਾਂ। ਪਿੱਛੇ ਸੇਵਾ ਕਰ ਰਹੇ ਸੀ, ਬਹੁਤ ਵੱਡੀ ਸੇਵਾ ਤੁਹਾਡੀ ਫਿਰ ਤਾਂ। ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਵੀ ਤੇ ਸੰਗਤਾਂ ਵੱਲੋਂ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 26 ਸਾਲ ਪ੍ਰੋ ਇਸ ਟੂਰਨਾਮੈਂਟ ਦੀ ਉਮਰ ਆ ਤੇ 25 ਸਾਲ ਤੋਂ ਤੁਸੀਂ ਆਉਂਦੇ ਹੋ। ਸਾਡੀ ਫੈਮਿਲੀ ਦੇ ਨਾਲ ਕਾਫੀ ਕਲੋਜ਼ ਆ ਇਹ। ਜਦੋਂ ਜਿਹੜੇ ਰਣਜੀਤ ਸਿੰਘ ਗਿੱਲ ਆ ਨਾ, ਉਹਨਾਂ ਨੇ ਇਹ ਪਹਿਲਾਂ ਇਨੀਸ਼ੀਅਲੀ ਸਟਾਰਟ ਕਰਵਾਇਆ ਸੀਗਾ, ਤਾਂ ਕਰਕੇ ਉਹ ਮੇਰੇ ਹੈਗੇ ਆ ਬ੍ਰਦਰ ਇਨ ਲੋ ਜੀ, ਤੇ ਉਹਨਾਂ ਕਰਕੇ ਅਸੀਂ ਕਾਫੀ ਕਨੈਕਟਡ ਆ। ਹੋਰ ਫੈਮਿਲੀ, ਮੈਂ ਹਸਬੈਂਡ, ਮੇਰੇ ਬ੍ਰਦਰ ਇਨ ਲੋ ਸਾਰੇ ਕਬੱਡੀ ਖੇਡਦੇ ਸੀਗੇ, ਸੋ ਤਾਂ ਕਰਕੇ ਸ਼ੁਰੂ ਤੋਂ ਅਸੀਂ ਅੱਛਾ, ਤੁਹਾਡੇ ਫੈਮਿਲੀ ਚ ਕਬੱਡੀ ਵੀ ਖੇਡਦੇ ਸੀ? ਇਸ ਵਾਰ ਵੀ ਲੈ ਕੇ ਆਏ ਹੋ? ਨਹੀਂ, ਹੁਣ ਨਹੀਂ ਹੈਗੀ। ਹਾਂਜੀ, ਸਾਡਾ ਬੱਚਾ ਖੇਡਦਾ ਹੈ। ਹਾਂਜੀ। ਅੱਛਾ, ਬੱਚਿਆਂ ਦੀ ਟੀਮ ਖੇਡੀ ਸੀ ਉੱਥੇ, ਉਹਨਾਂ ਵਿੱਚ ਤੁਹਾਡੇ ਬੱਚੇ ਸੀ? ਹਾਂਜੀ, ਸਾਡੇ ਜੇਠ ਦਾ ਬੇਟਾ ਸੀਗਾ। ਅੱਛਾ, ਹਾਂਜੀ। ਕਿੱਦਾਂ ਰਿਹਾ ਅੱਜ ਉਹ? ਹਾਂਜੀ, ਦੇ ਹੀ ਗੋਟ ਵਿਨ ਹੈ। ਓ ਵਾਹ ਜੀ, ਮੁਬਾਰਕਾਂ ਫਿਰ ਤਾਂ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਜੀ। Thank you। ਜੀ, ਕੀ ਹਾਲ ਚਾਲ ਨੇ? ਵਧੀਆ ਨੇ ਜੀ, ਹਾਂ, ਤੁਸੀਂ ਮੇਲੇ ਦੇ ਆਓ, ਕਿਹੋ ਜਿਹਾ ਲੱਗਾ? ਬਹੁਤ ਵਧੀਆ ਲੱਗਿਆ। ਅਸਾਂ ਪੰਜਾਬੀਆਂ ਦਾ ਮੇਲਾ ਵਧੀਆ ਲੱਗਣਾ। ਬਿਲਕੁਲ ਜੀ। ਸਭ ਤੋਂ ਕਿਹੜੀ ਚੀਜ਼ ਨੇ ਤੁਹਾਨੂੰ ਪ੍ਰਭਾਵਿਤ ਕੀਤਾ? ਪ੍ਰਦਰਸ਼ਨੀ ਨੇ, ਕਬੱਡੀ ਨੇ, ਜਾਂ ਜੋ ਆਮ ਸੰਗਤਾਂ ਇੱਥੇ ਜੁੜੀਆਂ ਹੋਈਆਂ ਨੇ? ਕਿਵੇਂ ਸਿੱਖ ਸਮਾਜ ਸਾਰਾ ਇਕੱਠਾ ਹੋਇਆ? ਸਾਰੇ ਜਿਹੜਾ ਸਿੱਖ ਇਤਿਹਾਸ ਦੱਸਦੇ ਨੇ, ਪ੍ਰਦਰਸ਼ਨੀ ਦੱਸਦੇ ਨੇ, ਸਾਰਾ ਬਹੁਤ ਵਧੀਆ ਲੱਗਦਾ। ਪੰਜਾਬ 'ਚੋਂ ਤਾਂ ਖਤਮ ਹੁੰਦਾ ਜਾਂਦਾ, ਹੁਣ ਵਿਦੇਸ਼ਾਂ 'ਚ ਆ ਕੇ ਚੱਲ ਪਿਆ ਹੈ। ਬਿਲਕੁਲ। ਹੁਣ ਤੁਸੀਂ ਦੇਖਿਆ ਹੋਣਾ ਕਿ ਇੰਡੀਆ ਜਾਂ ਹੋਰ ਮੁਲਕਾਂ ਵਿੱਚ ਜਾਂਦੇ ਆ ਨਾ, ਤੇ ਪਰਿਵਾਰ ਬਹੁਤ ਥੋੜੇ ਜਾਂਦੇ ਆ, ਲੇਕਿਨ ਆਸਟ੍ਰੇਲੀਆ ਵਿੱਚ ਜਿੰਨੇ ਵੀ ਇਹੋ ਜਿਹੇ ਮੇਲੇ ਜਾਂ ਜੋੜ ਮੇਲੇ ਹੁੰਦੇ ਨੇ, ਸਾਰੇ ਪਰਿਵਾਰ, ਸਾਰੀਆਂ ਫੈਮਲੀਆਂ ਜਾਂਦੀਆਂ ਨੇ। ਤੁਸੀਂ ਇਹ ਪਹਿਲੀ ਵਾਰ ਆਓ ਕਿ ਅੱਗੇ ਵੀ ਆਉਂਦੇ ਹੋ? ਨਹੀਂ, ਅਸੀਂ ਉੱਥੇ ਮਿਲਬਰਨ ਸੀ, ਉੱਥੇ ਦੇਖਿਆ ਸੀ। ਇੱਥੇ ਹੁਣ ਦੂਜੀ ਵਾਰ ਆ ਮੇਲਾ ਦੇਖਿਆ। ਅੱਛਾ ਜੀ, ਤੁਸੀਂ ਮੈਲਬਰਨ ਤੋਂ? ਹਾਂ, ਅਸੀਂ ਮਿਲਬਰਨ ਤੋਂ। ਅੱਛਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਅੱਜ ਦਾ ਇਹ ਪਹਿਲਾ ਦਿਨ ਤੁਹਾਨੂੰ ਕਿਹੋ ਜਿਹਾ ਲੱਗਾ ਤੇ ਮਾਹੌਲ ਕਿਹੋ ਜਿਹਾ ਲੱਗਾ? ਵਧੀਆ ਰਿਹਾ। ਬਹੁਤ ਅੱਛਾ ਮਾਹੌਲ ਹੈ, ਸਮਾਂ ਬਹੁਤ ਵਧੀਆ, ਸਾਰੇ ਇਕੱਠੇ ਹੋ ਜਾਂਦੇ ਦੂਰੋਂ ਦੂਰੋਂ ਨੇੜੇ। ਹੁਣ ਇਹ ਸਾਫ ਆਸਟ੍ਰੇਲੀਆ ਤੋਂ, ਅਸੀਂ ਵਿਕਟੋਰੀਆ ਤੋਂ, ਬਹਾਨੇ ਨਾਲ ਬੰਦਾ ਇਕੱਠੇ ਹੋ ਜਾਂਦੇ। ਪਰ ਕਹਿਣ ਦਾ ਭਾਵ ਆ ਕਿ ਇੰਨੇ ਦਿਨਾਂ ਇਹਨਾਂ ਮੇਲਿਆਂ ਦੇ ਉੱਤੇ, ਟੂਰਨਾਮੈਂਟਾਂ ਦੇ ਉੱਤੇ ਅਸੀਂ ਵੱਖਰੇ ਵੱਖਰੇ ਸ਼ਹਿਰਾਂ ਤੋਂ ਆਣ ਕੇ ਇਕੱਠੇ ਹੋ ਜਾਂਦੇ, ਮਿਲ ਲੈਂਦੇ ਆ। ਬਹੁਤ, ਦੈਟਸ ਸੋ ਟਰੂ, ਹੈ ਨਾ? ਯੈਸ, ਵੈਰੀ ਟਰੂ। ਹਾਂਜੀ, ਨਾਲੇ ਬੱਚਿਆਂ ਨੂੰ ਵੀ ਪਤਾ ਲੱਗਦਾ ਤੇ ਕਾਹਦਾ ਮੇਲਾ, ਆਪਣੀ ਕਮਿਊਨਿਟੀ ਗਾਹਾਂ ਵੱਧਦੀ ਆ ਜੀ। ਇੱਥੇ ਮੈਂ ਪ੍ਰਦਰਸ਼ਨੀ ਲੱਗੀ ਹੋਈ ਦੇਖੀ, ਤੁਹਾਨੂੰ ਦੇਖਣ ਦਾ ਮੌਕਾ ਮਿਲਿਆ? ਹਾਂਜੀ ਹਾਂਜੀ ਹਾਂਜੀ, ਮਿਲੀ ਬਹੁਤ। ਕਿੱਦਾਂ ਕੁਛ, ਯਾਨੀ ਕਿ ਪੂਰੇ ਦਾ ਪੂਰਾ ਇਤਿਹਾਸ ਉਹਨਾਂ ਨੇ ਉਸ 'ਚ ਦਿਖਾਲਿਆ ਹੋਇਆ। ਮੈਲਬਰਨ ਤੋਂ ਕਹਿੰਦੇ ਲੈ ਕੇ ਆਏ ਗੁਰੂ ਘਰ ਮੀਰੀ ਪੀਰੀ ਤੋਂ, ਤਾਂ ਤੁਹਾਨੂੰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਚੰਦ ਸ਼ਬਦਾਂ ਦੇ ਵਿੱਚ? ਹੁਣ ਜਿਨ੍ਹਾਂ ਨੂੰ ਨਹੀਂ ਪਤਾ, ਜਿੱਦਾਂ ਹੁਣ ਚਲੋ ਅਸੀਂ ਨਹੀਂ ਜ਼ਿਆਦਾ ਪੰਜਾਬ 'ਚ ਰਹੇ ਹਾਂ, ਬਹੁਤ ਵਧੀਆ ਸਾਡੇ ਲਈ, ਕਿਉਂਕਿ ਪੂਰਾ ਪੰਜਾਬੀ 'ਚ ਵੀ ਲਿਖਿਆ, ਇੰਗਲਿਸ਼ ਦੇ ਵਿੱਚ ਵੀ ਰੱਖੇ ਆ। ਨਾਲੇ ਮੇਨ ਗੱਲ ਇਹ ਆ, ਤੁਸੀਂ ਪੂਰੀ ਸਟੋਰੀ ਫੋਲੋ ਕਰ ਸਕਦੇ ਆ ਟਾਈਮ ਲਾਈਨ ਮੁਤਾਬਕ। ਐਸੇ ਨਾਲ ਫਿਰ ਬੱਚਿਆਂ ਨੂੰ ਗਾਹਾਂ ਪਤਾ ਲੱਗਦਾ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਬਹੁਤ ਥੈਂਕ ਯੂ ਤੁਹਾਡਾ, ਬਹੁਤ ਥੈਂਕ ਯੂ। ਇੰਡੋਜ਼ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਬਹੁਤ। ਤੁਸੀਂ ਫਿਰ ਲੋਕਲ ਹੋ ਤਾਂ ਇਹ ਤੋਂ ਪਹਿਲਾਂ ਪ੍ਰੋਗਰਾਮ ਵੀ ਦੇਖੇ ਹੋਣੇ ਆ? ਹਾਂਜੀ ਹਾਂਜੀ, ਮੈਂ ਇੱਥੇ 15 ਸਾਲ ਤੋਂ ਰਹਿ ਰਿਹਾ ਜੀ, ਤੇ ਹਰ ਸਾਲ ਇੱਥੇ ਰਸ਼ ਵੱਧਦਾ ਹੀ ਆ, ਤੇ ਬਹੁਤ ਵਧੀਆ ਮੇਲਾ ਹੋ ਰਿਹਾ ਆ, ਤੁਸੀਂ ਦੇਖਿਆ ਹੀ ਹੋਣਾ। ਤੇ ਫੁੱਟਬਾਲ ਦੀਆਂ ਕਾਫੀ ਟੀਮਾਂ ਖੇਡੀਆਂ ਅੱਜ, ਕਬੱਡੀ ਦੇ ਵੀ ਬਹੁਤ ਵਧੀਆ ਮੈਚ ਹੋਏ, 3 ਮੈਚ ਕੱਲ੍ਹ ਨੂੰ ਆ। ਸੋ ਸਾਰਿਆਂ ਦਾ ਆਉਣ ਦਾ ਗ੍ਰਿਫਤ ਦੇ ਵਿੱਚ ਬਹੁਤ ਬਹੁਤ ਧੰਨਵਾਦ। ਹਾਂਜੀ, ਤੁਸੀਂ ਫਿਰ ਪਿਛਲੇ 15 ਸਾਲ ਤੋਂ ਇੱਥੇ 15 ਪ੍ਰੋਗਰਾਮ ਤੁਸੀਂ ਦੇਖੇ ਹੋਣੇ ਆ, ਤੁਹਾਨੂੰ ਕੀ ਲੱਗਦਾ ਹੈ ਕਿ ਚਲੋ ਇੱਕ ਤਾਂ ਸੰਗਤ ਆ ਉਹ ਅੱਗੇ ਨੂੰ ਵੱਧ ਰਹੀ ਆ, ਜੋ ਕਮੇਟੀ ਵੱਲੋਂ ਪ੍ਰਬੰਧ ਕੀਤਾ ਜਾਂਦਾ ਜਾਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਕਿ ਹਰ ਸਾਲ ਬਿਹਤਰ ਹੋਈ ਜਾਂਦੀ ਹੈ ਕਿ ਜਾਂ ਉੱਥੇ ਕੀ ਹੈ? ਨਹੀਂ ਨਹੀਂ, ਬਹੁਤ ਵਧੀਆ ਹੋ ਰਿਹਾ ਜੀ। ਅੱਗੇ ਇੱਥੇ ਤਕਰੀਬਨ ਘੰਟਾ ਲਾਈਨ 'ਚ ਲੱਗੇ ਰਹੀਦਾ ਸੀ, ਤੇ ਹੁਣ ਤੁਸੀਂ ਦੇਖਿਆ ਹੋਣਾ ਕਿਤੇ ਵੀ ਲਾਈਨ ਨਹੀਂ ਲੱਗੀ ਹੈਗੀ। ਤੁਸੀਂ ਜਾਂਦੇ ਆ ਸਟੇਟ ਵਿੱਚ, ਤੁਹਾਨੂੰ ਫੂਡ ਮਿਲ ਜਾਂਦਾ ਆ, ਤੇ ਤੁਸੀਂ ਆਪਣਾ ਫੂਡ ਲੈ ਕੇ ਆਪਣਾ ਮੈਚ ਕਬੱਡੀ ਦਾ ਦੇਖਣਾ, ਕਬੱਡੀ ਦਾ, ਫੁੱਟਬਾਲ ਦਾ ਦੇਖਣਾ, ਫੁੱਟਬਾਲ ਦਾ ਮੈਚ ਦੇਖ ਸਕਦੇ ਆ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ। ਬਹੁਤ ਵਧੀਆ ਪ੍ਰੋਗਰਾਮ ਆ,
ਕਿਸੇ ਖਾਣ ਪੀਣ ਦੀ ਕਿਸੇ ਨੂੰ ਕੋਈ ਤੰਗੀ ਨਹੀਂ ਹੈਗੀ, ਕਿਸੇ ਨੂੰ ਹੋਰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈਗੀ। ਸਾਰੇ ਬੈਠ ਕੇ ਬਹੁਤ ਵਧੀਆ ਇੰਜੋਏ ਕਰਦੇ ਆ, ਪ੍ਰੋਗਰਾਮ ਦੇਖਦੇ ਆ। ਹਰੇਕ ਤਰ੍ਹਾਂ ਦੀ ਚੀਜ਼ ਇੱਥੇ ਦਿਖਾਈ ਜਾਂਦੀ ਆ। ਅੱਛਾ, ਤੁਸੀਂ ਹੁਣ ਇੰਡੀਆ ਤੋਂ ਆਏ ਹੋ, ਇੰਡੀਆ ਦੇ ਵਿੱਚ ਵੀ ਇਹੋ ਜਿਹਾ ਟੂਰਨਾਮੈਂਟ ਵੀ ਹੁੰਦੇ ਆ, ਕਬੱਡੀਆਂ ਵੀ ਹੁੰਦੀਆਂ, ਸੌਕਰ, ਫੁੱਟਬਾਲ ਵਗੈਰਾ ਸਾਰਾ ਕੁਝ ਹੀ ਹੁੰਦਾ। ਸਾਰਾ ਕੁਝ ਹੁੰਦਾ ਜੀ। ਤੁਹਾਨੂੰ ਇੰਡੀਆ ਦੇ ਟੂਰਨਾਮੈਂਟ ਤੇ ਫਿਰ ਇੱਥੇ ਦੇ ਟੂਰਨਾਮੈਂਟ ਕੀ ਫਰਕ ਲੱਗਾ? ਇਹਦੇ ਵਿੱਚ ਫਰਕ ਇਹ ਆ ਜੀ ਬੜਾ ਵੱਡਾ, ਵੀ ਇੱਥੇ ਸਾਰੇ ਲੋਕੀ ਰਿਸਪੌਂਸ ਕਰਦੇ ਆ, ਕੋਈ ਇੱਥੇ ਸ਼ੋਰ ਸ਼ਰਾਬਾ ਨਹੀਂ ਹੈਗਾ। ਦੇਖੋ ਸਫਾਈ ਦਾ ਕਿੰਨਾ ਪ੍ਰਬੰਧ ਆ, ਸਾਰੇ ਲੋਕੀ ਖਾਂਦੇ ਆ, ਰਬਿਸ਼ ਜਿਹੜੀ ਆ ਡਸਟਬਿਨ ਦੇ ਵਿੱਚ ਪਾਉਂਦੇ ਆ, ਗੰਦ ਨਹੀਂ ਪੈਣ ਦਿੰਦੇ, ਆਪਣਾ ਆਪਣਾ ਬੈਠ ਕੇ ਇੰਜੋਏ ਕਰਦੇ ਆ। ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ, ਤਾਂ ਇੱਕ ਦੂਜੇ ਦਾ ਸਾਥ ਦਿੰਦੇ ਆ। ਕਿਸੇ ਨੂੰ ਬੈਠਣ ਦੀ ਜਗ੍ਹਾ ਨਾ ਮਿਲੇ ਉਹਨੂੰ ਫੜ ਕੇ ਬਿਠਾਉਂਦੇ ਵੀ ਆ, ਲਓ ਜੀ ਤੁਸੀਂ ਇੱਥੇ ਬੈਠੋ, ਮੈਂ ਹੋਰ ਕਿਤੇ ਬਹਿ ਜਾਂਦਾ। ਹੋਰ ਤੁਸੀਂ ਦੇਖਿਆ ਹੋਣਾ ਕਿ ਸਾਡੇ ਪੰਜਾਬ ਦੇ ਵਿੱਚ ਜਦੋਂ ਕਬੱਡੀ ਦਾ ਕੋਈ ਟੂਰਨਾਮੈਂਟ ਹੁੰਦਾ, ਅਕਸਰ ਜ਼ਿਆਦਾਤਰ ਬੰਦੇ ਹੀ ਸਾਡੇ ਭਰਾ ਹੀ ਹੁੰਦੇ ਆ, ਕਿ ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ ਬਹੁਤ ਘੱਟ ਹਿੱਸਾ ਲੈਂਦੀਆਂ ਨੇ ਈਵਨ ਦੇਖਣ ਜਾਣ ਵਾਸਤੇ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹਦੇ ਵਿੱਚ ਇਹ ਹੈ ਜੀ ਵੀ ਸਾਡੇ ਇੰਡੀਆ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਹੀ ਰਹਿੰਦੇ ਆ ਲਗਭਗ। ਇੱਥੇ ਤਾਂ ਬਹੁਤ ਚਿਰਾਂ ਬਾਅਦ ਦੇਖਣ ਨੂੰ ਪ੍ਰੋਗਰਾਮ ਇਹਨਾਂ ਨੂੰ ਮਿਲਦਾ, ਇਹ ਦੇਖ ਕੇ ਇਹਨੂੰ ਬਹੁਤ ਇੰਜੋਏ ਕਰਦੇ ਆ। ਤੇ ਇਹ ਬੜੇ ਚਿਰਾਂ ਤੋਂ ਇਹਦੀ ਉਡੀਕ ਕਰਦੇ ਆ। ਲਗਭਗ ਮੈਨੂੰ ਵੀ 15 ਦਿਨ ਹੋ ਗਏ ਆ ਗੁਰਦੁਆਰਾ ਸਾਹਿਬ ਵਿੱਚ ਜਾ ਕੇ। ਅਸੀਂ ਸੰਗਤ ਦੇ ਵਾਸਤੇ ਦੇਸੀ ਘੇ ਦੀਆਂ ਪਿੰਨੀਆਂ ਬਣਾਈਆਂ, ਦੇਸੀ ਘੇ ਦੇ ਲੱਡੂ ਬਣਾਏ, ਦੇਸੀ ਘੇ ਦਾ ਬੇਸਣ ਬਣਾਇਆ, ਦੇਸੀ ਘੇ ਦੀਆਂ ਮੱਠੀਆਂ ਬਣਾਈਆਂ। ਸੰਗਤ ਬਹੁਤ ਦੂਰੋਂ ਦੂਰੋਂ ਆਈ ਆ, ਸਿਡਨੀ ਤੋਂ, ਮੈਲਬੌਰਨ ਤੋਂ, ਹੋਰ ਆਲੇ ਦੁਆਲੇ ਦੇ ਸ਼ਹਿਰਾਂ ਤੋਂ, ਤੇ ਸਾਰਿਆਂ ਨੇ ਲੰਗਰ ਛਕ ਕੇ, ਤੇ ਕਿਸੇ ਨੂੰ ਕੋਈ ਲੰਗਰ ਤੋਂ ਭੁੱਖਾ ਨਹੀਂ ਰਿਹਾ। ਸਾਰੇ ਇੱਥੇ ਹੋਰ ਵੀ ਲੰਗਰਾਂ ਦਾ ਪ੍ਰਬੰਧ ਹੈਗੀਆਂ, ਬਾਹਰਲੀਆਂ ਸੰਸਥਾਵਾਂ ਆ ਕੇ ਲੰਗਰ ਲਾਉਂਦੀਆਂ, ਤੇ ਲੰਗਰਾਂ ਦੇ ਬਹੁਤ ਪ੍ਰਬੰਧ ਆ ਜੀ, ਵਧੀਆ ਲੰਗਰ ਆ। ਤੇ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੀ ਕੈਮਰਾ ਟੀਮ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਸ਼ਿਵਪਾਲ ਸਿੰਘ ਜੀ, ਇੰਡੋਸ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਤੁਸੀਂ ਸਿਡਨੀ ਤੋਂ ਆਏ ਹੋ? ਅੱਜ ਆਏ ਜਾਂ ਕੱਲ ਰਾਤੀ ਆ ਗਏ ਸੀ? ਹਾਂਜੀ, ਅਸੀਂ ਕੱਲ ਰਾਤ ਹੀ ਇੱਥੇ ਪਹੁੰਚ ਗਏ ਹਾਂ, ਤੇ ਅੱਜ ਸਵੇਰ ਤੋਂ ਇੱਥੇ ਆਣ ਕੇ ਗੁਰੂ ਘਰ ਦੇ ਵਿੱਚ ਪਹਿਲਾਂ ਤਾਂ ਮੱਥਾ ਟੇਕਿਆ, ਨਮਸਕਾਰ ਕੀਤੀ, ਤੇ ਉੱਥੇ ਵੀ ਅਰਦਾਸ ਕੀਤੀ। ਪਹਿਲਾਂ ਤਾਂ ਜਿਹੜਾ 1984 ਦੇ ਵਿੱਚ ਸ਼ਹੀਦਾਂ ਦੇ ਬਰਸ਼ੀ ਦੀ ਯਾਦ ਵਿੱਚ ਜਿਹੜਾ ਵੀ ਉਹਨਾਂ ਨੇ ਅਖੰਡ ਪਾਠ ਸਾਹਿਬ ਕਰਵਾਇਆ ਸੀ, ਹਾਂਜੀ, ਉੱਥੇ ਅਰਦਾਸ ਕਰਨ ਤੋਂ ਬਾਅਦ ਫਿਰ ਉਦੋਂ ਬਾਅਦ ਇੱਥੇ ਪ੍ਰਸ਼ਾਦੇ ਛਕ ਕੇ ਲੰਗਰ ਪਾਣੀ ਦੀ ਬਹੁਤ ਸੋਹਣੀ ਵਿਵਸਥਾ ਸੀ। ਫਿਰ ਉਦੋਂ ਬਾਅਦ ਇੱਥੇ ਆਣ ਕੇ ਗਰਾਊਂਡ ਦੇ ਵਿੱਚ ਕਬੱਡੀ ਦੇ ਮੈਚ ਜਿਹੜੇ, ਤੇ ਫਿਰ ਜਿਹੜੇ ਵੀ ਛੋਟੇ ਬੱਚਿਆਂ ਦੇ ਲਈ ਜਿਹੜਾ ਵੀ ਮਿਊਜ਼ੀਕਲ ਚੇਅਰ ਵਗੈਰਾ ਦੇ ਜਿਹੜੇ ਵੀ ਉਹ ਕਰਵਾਏ ਗਏ, ਅਤੇ ਹੋਰ ਵੀ ਇੱਥੇ ਐਥਲੈਟਿਕ ਕਾਫੀ ਪ੍ਰੋਗਰਾਮ ਜਿੱਦਾਂ ਕਿ ਦੌੜਾਂ, ਵਾਲੀਬਾਲ ਦੇ ਮੁਕਾਬਲੇ ਤੇ ਫੁੱਟਬਾਲ ਦੇ ਮੁਕਾਬਲੇ ਜਿਹੜੇ ਵੀ ਅੱਜ ਕਰਵਾਏ ਗਏ ਨੇ ਇੱਥੇ ਜੀ। ਤੇ ਇੱਥੇ ਤੇ ਸੰਗਤਾਂ ਦੇ ਲਈ ਇੱਥੇ ਲੰਗਰ ਦੀ ਸੇਵਾ ਜਿੱਦਾਂ ਕਿ ਦਲ ਬਾਬਾ ਬਿਧੀ ਚੰਦ ਵਾਲਿਆਂ ਤੋਂ ਤੇ ਕੈਨਬਰਾ ਵੱਲੋਂ ਗੁਰਦੁਆਰਾ ਸਿੱਖ ਸੁਸਾਇਟੀ ਕੈਨਬਰਾ ਵੱਲੋਂ ਜਿਹੜਾ ਵੀ ਇੱਥੇ ਚਾਹ ਦਾ ਤੇ ਦੁੱਧ ਦਾ ਲੰਗਰ ਜਿਹੜਾ ਵੀ ਉਹ ਵਰਤਾਇਆ ਗਿਆ ਸਾਰਾ ਦਿਨ ਸੰਗਤਾਂ ਦੇ ਲਈ। ਤੇ ਹੋਰ ਵੀ ਤੁਸੀਂ ਵੇਖ ਸਕਦੇ ਵੀ ਇੱਥੇ ਨਾਲ ਨਾਲ 1984 ਦੇ ਵਿੱਚ ਸ਼ਹੀਦ ਹੋਏ ਜਿਹੜੇ ਜਿੰਨੇ ਵੀ ਆਪਣੇ ਸਿੰਘ ਨੇ ਸੰਤ ਭਾਈ ਜਰਨੈਲ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਉਹਨਾਂ ਜਿਹੜੀਆਂ ਵੀ ਅਕਾਲ ਤਖਤ ਸਾਹਿਬ ਦੇ ਜਿਹੜੇ ਆ ਜੀ ਉਹਦਾ ਆਪਣਾ ਇੱਥੇ ਮਾਡਲ ਬਣਿਆ, ਮਾਡਲ ਜਿਹੜਾ ਵੀ ਇੱਥੇ ਜਿਹੜਾ ਵੀ ਸੰਗਤਾਂ ਨੂੰ ਵਿਖਾਇਆ ਗਿਆ। ਤੇ ਹੋਰ ਵੀ ਤੁਸੀਂ ਵੇਖ ਸਕਦੇ ਵੀ ਸਿੱਖ ਇਤਿਹਾਸ ਦੀਆਂ ਕਿਤਾਬਾਂ ਜਿਹੜੀਆਂ ਨੇ, ਅਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਵੀ ਇੱਥੇ ਸ਼ਾਪਸ ਲੱਗੀਆਂ ਨੇ ਜਿੱਥੋਂ ਵੀ ਬੱਚੇ ਆਪਣਾ ਕੋਈ ਵੀ ਸਮਾਨ ਜਿਹੜਾ ਉਹ ਲੈ ਸਕਦੇ ਨੇ। ਤੇ ਜਿਹੜੀਆਂ ਵੀ ਇੱਥੇ ਜਿਹੜੀ ਸਭ ਤੋਂ ਵਧੀਆ ਇੱਥੇ ਵੇਖਣ ਵਾਲੀ ਗੱਲ ਕਿ ਇੱਥੇ 3 ਤੋਂ 4 ਜਿਹੜੇ ਵੀ ਆਪਣੇ ਸਿੱਖ ਇਤਿਹਾਸ ਦੇ ਨਾਲ ਰਿਲੇਟਡ ਜਿਹੜੀਆਂ ਵੀ ਕਿਤਾਬਾਂ ਨੇ ਉਹਨਾਂ ਦੇ ਜਿਹੜੇ ਵੀ ਇੱਥੇ ਸਟਾਲ ਲੱਗੇ ਸੀ। ਤਾਂ ਕਰਕੇ ਇਹ ਬਹੁਤ ਵਧੀਆ ਜਿਹੜਾ ਵੀ ਉਪਰਾਲਾ ਜਿਹੜਾ ਵੀ ਗ੍ਰਿਫਤ ਦੀ ਜਿਹੜੀ ਆ ਵੀ ਕਮੇਟੀ ਵੱਲੋਂ ਕੀਤਾ ਗਿਆ। ਤੇ ਇੱਥੇ ਹੋਰ ਵੀ ਜਿੰਨੇ ਵੀ ਆਸਟ੍ਰੇਲੀਆ ਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਇੱਥੇ ਪਹੁੰਚੇ ਨੇ, ਐਡੀਲੇਡ ਤੋਂ, ਮੈਲਬਨ ਤੋਂ, ਅਤੇ ਇੱਥੇ ਨਿਊਜ਼ੀਲੈਂਡ ਤੋਂ ਵੀ ਕਾਫੀ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਨੇ ਜੀ। ਹਾਂਜੀ, ਮੈਂ ਤੁਹਾਡੇ ਤੋਂ ਪੁੱਛਦਾ, ਇੱਥੇ ਜੋ ਪ੍ਰਦਰਸ਼ਨੀ ਲੱਗੀ ਹੋਈ ਆ ਸਿੱਖ ਇਤਿਹਾਸ ਤੇ, ਜੇ ਆਪਾਂ ਗੁਰੂ ਸਾਹਿਬਾਨਾਂ ਤੋਂ ਗੱਲ ਕਰੀਏ ਤੇ 1984 ਤੱਕ ਤੇ ਜਾਂ ਉਸ ਤੋਂ ਬਾਅਦ ਦੀ ਵੀ ਇੱਥੇ ਕਿਤਾਬਾਂ ਵੀ ਲੱਗੀਆਂ ਨੇ, ਤਸਵੀਰਾਂ ਦੇ ਰਾਹੀਂ ਪ੍ਰਦਰਸ਼ਨੀ ਕੀਤੀ ਆ, ਤੁਹਾਨੂੰ ਦੇਖਣ ਦਾ ਮੌਕਾ ਮਿਲਿਆ? ਹਾਂਜੀ ਬਿਲਕੁਲ, ਜਿਵੇਂ ਕਿਤਾਬਾਂ ਨੇ, ਫੋਟੋਆਂ ਨੇ, ਹਰ ਜਗ੍ਹਾ ਲੱਗੀਆਂ ਹੈ। ਤੇ ਸਾਨੂੰ ਲੱਗਦਾ ਵੀ ਜਿੱਦਾਂ ਜਿਹੜੇ ਨੌਜਵਾਨ ਨੇ ਹੁਣ ਉਹਨਾਂ ਦਾ ਬਹੁਤ ਜ਼ਿਆਦਾ ਇੱਧਰ ਹੋ ਰਿਹਾ ਹੈ ਧਿਆਨ, ਕਿਤਾਬਾਂ ਪੜ੍ਹਦੇ ਨੇ, ਜਾਗਰੂਕ ਹੁੰਦੇ ਨੇ ਵੀ ਸਾਡੇ ਨਾਲ ਕੀ ਕੁਝ ਹੁੰਦਾ ਰਿਹਾ ਹੈ ਤੇ ਸਟਿਲ ਹੋ ਰਿਹਾ ਹੈ, ਤੇ ਜੋ ਕਿ ਬਹੁਤ ਵਧੀਆ ਚੀਜ਼ ਹੈ ਵੀ ਸਾਰੇ ਜਾਗਰੂਕ ਹੋ ਰਹੇ ਨੇ, ਵੀ ਸਭ ਨੂੰ ਪਤਾ ਚੱਲ ਰਿਹਾ ਵੀ ਅਸੀਂ ਕਿਸ ਪਾਸੇ ਵੱਲ ਜਾਣਾ ਹੈ। ਜਿੱਦਾਂ ਉਹਨਾਂ ਨੇ ਇਤਿਹਾਸ ਦੱਸਿਆ ਤਸਵੀਰਾਂ ਰਾਹੀਂ, ਕਿ ਜਿਵੇਂ ਤੁਸੀਂ ਅੱਜ ਤੋਂ ਪਹਿਲਾਂ ਪੜ੍ਹਿਆ ਸੀ, ਵਿਚਾਰਿਆ ਸੀ, ਸੁਣਿਆ ਸੀ, ਉਵੇਂ ਤੁਹਾਨੂੰ ਲੱਗਾ ਕਿ ਜਾਂ ਤੁਸੀਂ ਕੋਈ ਨਵੀਂ ਚੀਜ਼ ਇੱਥੇ ਦੇਖੀ ਜਾਂ ਸਿੱਖੀ?
ਇੱਥੇ ਕਿਤਾਬਾਂ ਪੜ੍ਹ ਕੇ ਬਹੁਤ ਜ਼ਿਆਦਾ ਪਤਾ ਲੱਗਦਾ ਹੈ। ਜਦੋਂ ਆਪਾਂ ਕਿਤਾਬਾਂ ਪੜ੍ਹਦੇ ਆ ਇਤਿਹਾਸ ਦੀਆਂ, ਉਦੋਂ ਆਪਾਂ ਨੂੰ ਬੜੀਆਂ ਜ਼ਿਆਦੀਆਂ ਗੱਲਾਂ ਦਾ ਪਤਾ ਲੱਗਦਾ ਵੀ ਜੋ ਲਿਖੀਆਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਨਹੀਂ ਪਤਾ ਹੁੰਦੀਆਂ, ਤੇ ਕੁਛ ਜਿਹੜੀਆਂ ਵੇਖ ਕੇ ਵਿਜ਼ੂਅਲ ਵੀ ਪਤਾ ਲੱਗਦੇ ਨੇ ਵੀ ਅੱਛਾ ਆਹ ਚੀਜ਼ਾਂ ਸੀਗੀਆਂ, ਵੀ ਵੇਖ ਕੇ ਬਿਲਕੁਲ ਬਹੁਤ ਜ਼ਿਆਦਾ ਪਤਾ ਲੱਗਦਾ ਹੈ। ਪੜ੍ਹਨ ਨਾਲ ਤੇ ਵੇਖਣ ਨਾਲ ਵੀ ਦੋਨੋਂ ਹੀ ਬਹੁਤ ਇੰਪੋਰਟੈਂਟ ਨੇ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਦਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਮੈਲਬਨ ਤੋਂ ਹਰ ਸਾਲ ਹੀ ਆਉਂਦੇ ਆ ਇੱਥੇ, ਅੱਛਾ। ਤੇ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਇਕੱਠ ਸੀ, ਪਰ ਅੱਜ ਵੀ ਬਹੁਤ ਵਧੀਆ ਲੱਗਿਆ। ਇੱਥੇ ਬਹੁਤ ਚੰਗੇ ਪ੍ਰਬੰਧ ਹੁੰਦੇ ਆ ਹਮੇਸ਼ਾ ਹੀ, ਤੇ ਸਾਰਾ ਪਰਿਵਾਰ ਹੀ ਆਉਂਦਾ। ਮਾਤਾ ਜੀ ਨੂੰ ਪਹਿਲੀ ਵਾਰੀ ਲੈ ਕੇ ਆਇਆ ਮੈਂ ਇੱਥੇ, ਤੇ ਵਧੀਆ ਲੱਗਿਆ। ਚੰਗੇ ਪ੍ਰਬੰਧ ਹੁੰਦੇ ਆ ਜੀ। ਪਿਛਲੇ ਸਾਲਾਂ ਨਾਲੋਂ ਜੇ ਇਸ ਸਾਲ ਦੀ ਗੱਲ ਕਰੀਏ, ਕੋਈ ਤੁਹਾਨੂੰ ਫਰਕ ਲੱਗਦਾ? ਨਹੀਂ ਜੀ, ਭਰਵਾਂ ਸੰਗਤ ਦਾ ਮਤਲਬ ਪੂਰਾ ਇੱਥੇ ਹੰਗਾਰਾ ਹੁੰਦਾ ਹੀ ਆ। ਆਲਮੋਸਟ ਮੈਲਬਨ ਦਾ ਖਾਸ ਕਰਕੇ ਆਲਮੋਸਟ ਸਾਰਾ ਮੈਲਬਨ ਇੱਥੇ ਹੀ ਹੁੰਦਾ ਹਰ ਵਾਰ। ਮੈਂ ਤਕਰੀਬਨ ਜਿੰਨਿਆਂ ਨਾਲ ਵੀ ਗੱਲਬਾਤ ਕੀਤੀ ਇਹਨਾਂ ਦੀ ਉਹ ਜ਼ਿਆਦਾ ਉਹ ਮੈਲਬਨ ਤੋਂ ਸੀ। ਹਾਂਜੀ, ਸੋ ਮੈਲਬਨ ਤੋਂ ਕਾਫੀ ਲੋਕ। ਤੁਹਾਡੀ ਕੋਈ ਇੱਥੇ ਰਿਸ਼ਤੇਦਾਰੀ ਆ ਜਾਂ ਕੋਈ ਤੁਹਾਡੇ ਕੋਈ ਦੋਸਤ ਮਿੱਤਰ ਇੱਥੇ ਰਹਿੰਦੇ ਆ, ਤੇ ਜਾਂ ਵੈਸੇ ਹੀ ਮੇਲਾ ਦੇਖਣੀ ਆਉਂਦੇ ਆ? ਹਮੇਸ਼ਾ ਮੇਲਾ ਦੇਖਣੀ ਆਈਦਾ ਜੀ। ਹਾਂਜੀ ਹਾਂਜੀ। ਤੇ ਅੱਜ ਦੇ ਦਿਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਵਧੀਆ ਲੱਗਿਆ ਜੀ, ਦਿਨ ਸੋਹਣਾ ਸੀਗਾ, ਤੇ ਹੋਪਫੁਲੀ ਥੋੜਾ ਜਿਹਾ ਇੰਦਾ ਜ਼ਰੂਰ ਆ ਕਿ ਟੀਮਾਂ ਥੋੜੀਆਂ ਸੀਗੀਆਂ ਤੇ ਪਲੇਅਰ ਹੋਰ ਆਉਣੇ ਚਾਹੀਦੇ ਸੀ ਕਬੱਡੀ ਦੇ, ਤੇ ਥੋੜਾ ਜਿਹਾ ਫੈਡਰੇਸ਼ਨ ਨੂੰ ਦੇਖਣਾ ਚਾਹੀਦਾ ਕਿ ਇਕੱਠੀਆਂ ਹੋ ਕੇ ਚੱਲਣ, ਤੇ ਹੋਰ ਦਰਸ਼ਕਾਂ ਨੂੰ ਜ਼ਰੂਰੀ ਹੈ ਇਹ। ਆ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਕਿ ਸਾਡੇ ਅਕਸਰ ਪ੍ਰੋਬਲਮ ਪੈਂਦੇ ਨੇ ਕਿ ਜਦੋਂ ਕਬੱਡੀ ਤੇ ਟੀਮਾਂ 7 8 9 10 ਦੱਸਿਆ ਜਾਂਦਾ, ਜਦੋਂ ਅਸੀਂ ਜਾਂਦੇ ਆ ਦੇਖਣ ਉੱਥੇ ਟੀਮਾਂ 4 ਹੁੰਦੀਆਂ ਜਾਂ ਫਿਰ 6 ਹੁੰਦੀਆਂ। ਮੇਰਾ ਖਿਆਲ ਆ ਕਿ ਬਹੁਤ ਨਿਰਾਸ਼ ਹੋਏ। ਐਡੀਲੇਡ ਗਏ ਸੀ, ਉਦੋਂ ਵੀ ਮਤਲਬ ਕਾਫੀ ਰੌਲਾ ਪਿਆ। ਲੋਕ ਤਾਂ ਦੇਖਣ ਆਉਂਦੇ ਆ ਟੂਰਨਾਮੈਂਟ, ਫਿਰ ਉਹ ਵਧੀਆ ਕਰਾਉਣੇ ਚਾਹੀਦੇ ਆ ਜੀ। ਤੁਸੀਂ ਆਪਣੇ ਵੱਲੋਂ ਦੋਨਾਂ ਹੀ ਫੈਡਰੇਸ਼ਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ, ਬੇਨਤੀ ਕਰਨਾ ਚਾਹੁੰਦੇ ਆ ਕਿ ਰਲ ਕੇ ਚੱਲੋ। ਇੱਥੇ ਆਪਣਾ ਪੰਜਾਬੀ ਕਮਿਊਨਿਟੀ ਦਾ ਇੰਨਾ ਨਾਮ ਹੈਗਾ, ਇੰਨਾ ਵਧੀਆ ਸਾਰਿਆਂ ਨੇ ਤਰੱਕੀਆਂ ਕੀਤੀਆਂ, ਤੇ ਰਲ ਕੇ ਚੱਲਾਂਗੇ ਤਾਂ ਖੇਡ ਨੂੰ ਵੀ ਫਾਇਦਾ ਹੋਊਗਾ, ਲੋਕੀ ਵੀ ਹੋਰ ਵਧੀਆ ਦੇਖਣਗੇ। ਅੱਜ ਦਾ ਦਿਨ ਸਮਾਪਤ ਹੋਇਆ, ਬਹੁਤ ਕੁਝ ਦੇਖਣ ਨੂੰ ਮਿਲਿਆ, ਬਹੁਤ ਕੁਝ ਜਾਣਨ ਨੂੰ ਮਿਲਿਆ, ਤੇ ਬਹੁਤ ਸਾਰੇ ਸਪੋਰਟ ਖੇਡੇ ਗਏ। ਜਿਹੜੇ ਫਾਈਨਲ ਨੇ ਉਹ ਕੱਲ੍ਹ ਨੂੰ ਹੋਣੇ ਨੇ। ਇੱਥੇ ਵਾਲੀਬਾਲ ਵੀ ਹੋਵੇਗਾ, ਕਬੱਡੀ ਵੀ ਹੋਵੇਗੀ। ਕਬੱਡੀ ਕਰਕੇ ਤਾਂ ਬਹੁਤ ਲੋਕ ਆਉਂਦੇ ਨੇ। ਕਬੱਡੀ ਦੇ ਨਾਲ ਸੌਕਰ ਦੇ ਫਾਈਨਲ ਵੀ ਕੱਲ੍ਹ ਨੂੰ ਹੋਣੇ ਨੇ, ਤੇ ਆਪਾਂ ਕੱਲ੍ਹ ਨੂੰ ਫਿਰ ਮਿਲਾਂਗੇ। ਹੁਣ ਮੈਨੂੰ ਤੇ ਇਜਾਜ਼ਤ। ਮੈਂ ਹਾਂ ਰਸ਼ਪਾਲ ਹੇਰ, ਇੰਡੋਸ TV।